ਮੈਂ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਇਹ ਇੱਕ ਬਾਇਸ ਪਾਇਆ ਜਾਂਦਾ ਹੈ ਕਿ ਜਿਹੜੀਆਂ ਔਰਤਾਂ ਹੈਗੀਆਂ ਜਿਹੜੀਆਂ ਆਪਣੇ ਹਕੂਕ ਦੀ ਗੱਲ ਕਰਦੀਆਂ ਉਹ ਸ਼ਾਇਦ ਮਰਦਾਂ ਦੇ ਮਤਲਬ ਉਹ ਖਿਲਾਫ ਹੈਗੀਆਂ। मैं हमेशा एक शेर उर्दू का कोट करती हूँ कि चमन में इख्तलाते रंगो बू से बात बनती है, हम ही हम हैं तो क्या हम हैं, तुम ही तुम हो तो क्या तुम हो। मतलब एक्चुअली ਅਸੀਂ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲਣ ਦੀ ਗੱਲ ਕਰ ਰਹੇ ਹਾਂ। ਬਸ ਇਹ ਨਾ ਹੋਵੇ ਨਾ ਕਿ ਤੁਸੀਂ ਕਹੋ ਨਹੀਂ ਤੂੰ ਪਿੱਛੇ ਪਿੱਛੇ ਆ ਜਾ ਜ਼ਰਾ, ਔਰ ਉਹ ਸਾਰੀ ਜ਼ਿੰਦਗੀ ਜਿਹੜੀ ਆ ਸਾਡੀ ਇਦਾਂ ਹੀ ਤੁਹਾਨੂੰ ਲੰਘ ਜਾਵੇ ਤੁਹਾਡੇ ਪਿੱਛੇ ਪਿੱਛੇ ਹੀ, ਤੇ ਅਸੀਂ ਵੀ ਜ਼ਿੰਦਗੀ ਗੁਜ਼ਾਰਨ ਆਏ ਆ। ਅਸੀਂ ਹੁਣ ਨਾ ਮੈਂ ਐਕਚੁਅਲੀ ਸੱਚੀ ਗੱਲ ਦੱਸਾਂ ਤੇ ਇਹ ਮਹਿਫਿਲ ਜਿਹੜੀ ਆ ਡਾਕਟਰ ਸ਼ਾਜ਼ੀਆ ਵਾਸਤੇ ਰੱਖੀ ਤਾਂ ਕਿ ਇਹਨਾਂ ਨਾਲ ਗੱਲਬਾਤ ਹੋ ਸਕੀ, ਇਹਨਾਂ ਤੋਂ ਕੁਝ ਸਿੱਖਿਆ ਜਾ ਸਕੇ। ਲੇਕਿਨ ਮੈਂ ਚਾਹੂੰਗੀ ਕਿ ਇਸ ਤੋਂ ਪਹਿਲੇ ਮੈਂ ਇਸ ਬਾਰੇ ਨਾਲ ਗੱਲ ਕਰਨਾ ਤਾਂ ਕਿ ਤੁਹਾਡੇ ਕੋਲ ਇੱਕ ਯੰਗ ਨਰੇਟਿਵ ਆ ਜਾਵੇ, ਔਰ ਉਸ ਤੋਂ ਬਾਅਦ 'ਚ ਅਸੀਂ ਜਿਹੜਾ ਜ਼ਿਆਦਾਤਰ ਗੱਲਬਾਤ ਤੁਹਾਡੇ ਨਾਲ ਕਰਾਂਗੇ। ਅਸੀਂ ਤੇ ਇੱਥੇ ਕਿਸੇ ਵੇਲੇ ਵੀ ਇਕੱਠੇ ਹੋ ਸਕਦੇ ਹਾਂ, ਤੁਹਾਡੇ ਕੋਲ ਟਾਈਮ ਦੀ ਜ਼ਰਾ ਕਿੱਲਤ ਹੁੰਦੀ ਹੈ। ਤੇ ਇਸ ਵਾਸਤੇ ਅਗਲਾ ਸਵਾਲ ਮੇਰਾ ਇਸ ਬਾਰੇ ਕੋਲ ਹੈਗਾ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਆ, ਤੁਸੀਂ ਜ਼ਰਾ ਯੰਗਰ ਜਨਰੇਸ਼ਨ ਦੇ ਵਿੱਚ ਆਉਂਦੇ ਆ, ਤੁਸੀਂ ਔਰਤਾਂ ਦੇ ਕਿਰਦਾਰ ਨੂੰ ਕਿੱਦਾਂ ਦੇਖਦੇ ਆ ਕਿ ਜਿਹੜੇ ਅੱਜ ਦਾ ਜਿੱਦਾਂ ਇਹ ਮੌਜੂ ਵੀ ਹੈਗਾ ਕਿ ਅੱਜ ਦੀ ਜਿਹੜੀ ਸਮਾਜੀ ਤੇ ਮਾਸ਼ੀ ਜਿਹੜਾ ਸਟਰਕਚਰ ਹੈਗਾ ਉਹਦੇ ਵਿੱਚ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਕਰਦੀ ਹੈ, ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਕਿ ਉਹ ਅੱਜ ਕਿੱਥੇ ਖੜੀ ਆ, ਉਹਦੇ ਕੀ ਚੈਲੰਜਸ ਆ, ਪਹਿਲੇ ਨਾਲੇ ਔਰਤ ਨਾਲੋਂ ਉਹ ਬਿਹਤਰ ਹੈਗੀ ਆ ਜਾਂ ਉਹਦੇ ਵਾਸਤੇ ਜ਼ਿਆਦਾ ਮੁਸ਼ਕਿਲ ਜ਼ਿੰਦਗੀ ਹੋ ਗਈ ਆ। ਕਿਉਂਕਿ ਇਹ ਕਿਹਾ ਜਾਂਦਾ ਨਾ ਕਿ ਮਾਸ਼ੀ ਜਿਹੜੀ ਆਜ਼ਾਦੀ ਹੈਗੀ ਆ ਨਾ ਉਹਦੇ ਨਾਲ ਹੀ ਸਾਰੀਆਂ ਆਜ਼ਾਦੀਆਂ ਜੁੜੀਆਂ ਹੋਈਆਂ। ਤੇ ਕਿਆ ਅੱਜ ਦੀ ਔਰਤ ਮਾਸ਼ੀ ਤੌਰ ਤੇ ਕੰਪੈਰੇਟਿਵਲੀ ਆਜ਼ਾਦ ਹੋ ਰਹੀ ਆ, ਤੇ ਉਹ ਕਿਆ ਆਜ਼ਾਦ ਹੋ ਰਹੀ ਹੈ ਜਾਂ ਓਵਰ ਬਰਡਨ ਹੋ ਰਹੀ ਹੈ, ਤੇ ਇਸ ਵਾਸਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ? बहुत शुक्रिया। अच्छा, तुसी जिहड़ी गल कही है कि मुआशी तौर ते उन्हें आज़ादी हासिल कर लीती है समाजी तौर ते वाकई अज दी औरत मुआशी तौर ते बड़ी एक्टिव है, बड़ी फाल है, लेकिन वो फिर भी अपनी इंडिविजुअलिटी दे विच पिछे है। मर्द अपनी मौज दा ना है, वो अपनी हस्ती दा ना है, वो इस्तदलाल दा ना है, वो मंतक दा ना है, वो अकल दा ना है, ਉਹਦੇ ਵਿੱਚ सेल्फ मास्टरी है, ਉਹਦੇ ਵਿੱਚ क्रिएशन है। बट ਜਿਹੜੀ ਖਵਾਤੀਨ ਨੇ ਉਹ ਆਪਣੇ ਆਪ ਨੂੰ ਸਿਰਫ ਇਕਨੋਮਿਕਲੀ ਸਟਰੋਂਗ ਕਰਕੇ ਜਿਹੜੀਆਂ ਸਾਡੀ ਖਵਾਤੀਨ ਨੇ ਉਹ ਸਮਝਦੀਆਂ ਹੈ ਕਿ ਅਸੀਂ ਸਭ ਕੁਝ ਪਾ ਲਿਆ ਹੈ। ਹਜੇ ਵੀ ਉਹ ਕਨਫਾਈਨ ਨੇ, ਉਹ ਆਪਣੀ ਹੋਂਦ ਆਪਣੀ ਐਗਜ਼ਿਸਟੈਂਸ ਤੇ ਕੰਮ ਨਹੀਂ ਕਰ ਰਹੀਆਂ। ਉਹ ਮਤਲਬ ਐਗਜ਼ਿਸਟੈਂਸ਼ੀਅਲਿਸਟ ਹੈ ਹੀ ਨਹੀਂ ਨੇ। ਉਹ ਸਮਝਦੀਆਂ ਨੇ ਕਿ ਇਕਨੋਮਿਕਲੀ ਅਸੀਂ ਮਰਦ ਦਾ ਹੱਥ ਵਟਾਣਾ, ਉਹਦੀ ਹੈਲਪ ਕਰਨੀ ਹੈ ਤੇ ਉਹਦੀ ਅਸਿਸਟੈਂਟ ਬਣ ਗਈ ਹੈ। ਜਿਵੇਂ ਫਰਾਈਡਰਿਕ ਐਂਗਲਸ ਨੇ ਕਿਹਾ ਕਿ ਮਰਦ ਜਿਹੜਾ ਹੈ ਉਹ ਬੁਰਜੁਆਜ਼ੀ ਦਾ ਕਿਰਦਾਰ ਅਦਾ ਕਰ ਰਿਹਾ ਹੈ ਤੇ ਔਰਤ ਜਿਹੜੀ ਹੈ ਪ੍ਰੋਲੀਟੇਰੀਅਟ ਹੈ, ਤੇ ਪ੍ਰੋਲੀਟੇਰੀਅਟ ਹੋ ਕੇ ਉਹਨੂੰ ਕਹਿੰਦੀ ਹੈ ਹਾਂ ਠੀਕ ਹੈ ਮੈਂ ਜਿਹੜਾ ਇਕਨੋਮਿਕਲੀ ਤੇਰਾ ਸਾਥ ਦੇਣੀ ਆ, ਪਰ ਉਹ ਉਹਨੂੰ ਐਲਫਾ ਹੀ ਸਮਝਦੀ ਹੈ, ਉਹਨੂੰ ਪ੍ਰਾਇਮਰੀ ਹੀ ਸਮਝਦੀ ਹੈ। ਉਹ ਇਹ ਨਹੀਂ ਸੋਚਦੀ ਕਿ ਮਰਦ ਵੀ ਹੱਸਦਾ ਹੈ, ਉਹ ਵੀ ਆਪਣੀ ਹਸਤੀ 'ਚ ਖੁਸ਼ ਰਹਿੰਦਾ ਹੈ, ਉਹ ਵੀ ਮੌਜ ਮਨਾਉਂਦਾ ਹੈ, ਉਹ ਵੀ ਰਕਸ ਵਿੱਚ, ਉਹ ਵੀ ਸ਼ਰੀਅਤ ਵਿੱਚ, ਉਹ ਵੀ ਜਿਹੜਾ ਗੀਤ ਵਿੱਚ, ਤੇ ਮੈਨੂੰ ਵੀ ਜਿਹੜਾ ਇਸ ਤਰ੍ਹਾਂ ਐਕਟਿਵ ਹੋਣਾ ਚਾਹੀਦਾ। ਉਹ ਸੋਚਦੀ ਹੈ ਕਿ ਮੈਂ ਥੋੜਾ ਹੱਸਾਂਗੀ ਤੇ ਮੈਂ ਜਿਹੜੀ ਆ ਨਾਪਾਕ ਲੱਗਾਂਗੀ। ਔਰਤ ਜਿਹੜੀ ਹੈ ਜਦੋਂ ਆਪਣੀ ਆਜ਼ਾਦੀ ਨੂੰ ਫੀਲ ਕਰਨ ਲੱਗਦੀ ਹੈ ਥੋੜੀ ਹੀਰੈਟਿਕ ਹੋ ਕੇ, ਥੋੜੀ ਰੈਡੀਕਲ ਹੋ ਕੇ, ਤੇ ਉਹਨੂੰ ਸਭ ਤੋਂ ਪਹਿਲੇ ਇਹ ਫੀਲ ਹੁੰਦਾ ਹੈ ਕਿ ਮੈਂ ਨਾਪਾਕ ਤੇ ਨਹੀਂ ਲੱਗਾਂਗੀ, ਮੈਂ ਜਿਹੜੀ ਮੋਡੈਸਟੀ ਇੰਨੀ ਓਵਰਲੋਡ ਕੀਤੀ ਹੈ ਆਪਣੇ 'ਚ, ਇਹਦੇ ਤੋਂ ਮੈਂ ਨਿਕਲਾਂਗੀ ਤੇ ਮੈਨੂੰ ਜਿਹੜਾ ਇਧਰੋਂ ਤਾਨੇ ਪੈਣਗੇ ਕਿ ਤੂੰ ਤੇ ਬੜੀ ਬੋਲਡ ਹੋ ਕੇ ਗੱਲ ਕਰਨੀ ਹੈ, ਤੂੰ ਤੇ ਨਾਪਾਕ ਹੈ। ਤੇ ਔਰਤ ਨੂੰ ਜਿਹੜਾ ਇੱਕ ਆਰਟੀਫਿਸ਼ਲ ਕੇਜ ਦਿੱਤਾ ਗਿਆ ਹੈ, ਐਂਸ਼ੀਅੰਟ ਮਜ਼ਾਹਿਬ ਜਿਹੜੇ ਹੁਣ ਤੱਕ ਇਵੋਲਵ ਹੋਏ, ਉਹਦੇ ਵਿੱਚ ਜਿਹੜਾ ਕੇਜ ਹੈ ਜਿਹਦੇ ਵਿੱਚ ਉਹ ਕਨਫਾਈਨ ਹੈ, ਉਹਦੇ ਵਿੱਚ ਇਹ ਹੈ ਕਿ ਤੂੰ ਬਹੁਤ ਜ਼ਿਆਦਾ ਕੁੱਟ ਵਿੱਚ ਰਹਿਣਾ ਹੈ, ਬਹੁਤ ਜ਼ਿਆਦਾ ਸ਼ਰਮ ਵਿੱਚ ਰਹਿਣਾ ਹੈ। ਇਹ ਰਕਸ, ਇਹ ਮੌਜ, ਇਹ ਹਸਤੀ, ਇਹ ਹਾਸਾ, ਇਹ ਸਮਾਜੀ ਜ਼ਿੰਦਗੀ, ਇਹ ਵਿਰਚੁਅਸ ਲਾਈਫ ਹੈ ਤੇਰੇ ਵਾਸਤੇ ਨਹੀਂ ਹੈ। ਤੂੰ ਜਿੰਨਾ ਮਰਦ ਨੂੰ ਮੋਡੈਸਟੀ ਵਿੱਚ ਆ ਕੇ ਵਿਖਾਏਂਗੀ ਓਨੀ ਤੂੰ ਕਾਮਯਾਬ ਹੈ। ਤੋ ਇੱਕ ਪੜ੍ਹੀ ਲਿਖੀ ਔਰਤ ਜਿਹੜੀ ਬਾਹਰੀ ਇਕਨੋਮਿਕਲੀ ਸਮਾਜੀ ਤੌਰ ਤੇ ਬਹੁਤ ਐਕਟਿਵ ਹੈ ਤੇ ਉਹ ਇਹੀ ਸਮਝਦੀ ਹੈ ਕਿ ਮੈਂ ਜਿਹੜਾ ਇਸੇ ਤਰ੍ਹਾਂ ਕਨਫਾਈਨ ਰਹਿ ਕੇ ਆਪਣੀ ਕਾਮਯਾਬੀ ਬਣਾਣੀ ਹੈ। ਕਾਮਯਾਬੀ ਦਾ ਉਹਨੂੰ ਅਸੀਂ ਜ਼ਾਵੀਆ ਹੀ ਨਹੀਂ ਦਿਖਾ ਰਹੇ। ਕਾਮਯਾਬੀ ਇੱਕ ਇਹ ਵੇ ਕਿ ਉਹ ਵੀ ਆਪਣੀ ਸੈਲਫ ਮਾਸਟਰੀ ਡਿਵੈਲਪ ਕਰੇ, ਉਹ ਵੀ
ਗੱਲ ਦੇ ਵਿੱਚ ਰੀਜ਼ਨ ਲੱਭੇ। ਉਹ ਜਿਹੜਾ ਮੈਰੀ ਵਿਲਸਟਨਕ੍ਰਾਫਟ ਨੇ ਕਿਹਾ ਕਿ ਡੈਲੀਬਰੇਟਲੀ ਉਹ ਸ਼ੋ ਕਰਦੀ ਹੈ ਕਿ ਮੈਨੂੰ ਇੰਨੀ ਅਕਲ ਨਹੀਂ ਹੈ। ਉਹ ਜਿਹੜੀ ਸੋਸ਼ਲ ਕਲਚਰ ਕੰਡੀਸ਼ਨਿੰਗ ਕਰ ਦਿੱਤੀ ਗਈ ਹੈ ਨਾ ਉਹਦੀ ਮਾਸੂਮ ਰਹਿਣ ਦੀ, ਉਹਦੇ ਵਿੱਚੋਂ ਉਹਨੂੰ ਕੱਢਣਾ ਹੈ ਤੇ ਉਹ ਵੀ ਅਕਲ ਦੀ ਗੱਲ ਕਰੇ। ਉਹ ਵੀ ਜਿਹੜਾ ਮਤਲਬ ਸਾਡੇ ਪੰਜਾਬੀ ਦੀਆਂ ਜਿਹੜੀਆਂ ਪੁਰਾਣੀਆਂ ਮਾਵਾਂ ਸੀ, ਮੇਰੀ ਵੀ ਅੰਮੀ ਜਾਨ ਜਿਹੜੀ ਨੇ ਉਹ ਬੜੇ ਮੁਹਾਵਰੇ ਅਖਾਣ ਪੰਜਾਬੀ ਵਿੱਚ ਬੋਲਦੇ ਨੇ, ਤੇ ਉਹ ਚੀਜ਼ ਜਿਹੜੀ ਅਖਾਣ ਹੈ ਉਹ ਸਾਡੇ ਵਿੱਚ ਹੋਣੀ ਚਾਹੀਦੀ ਹੈ। ਅਕਲ ਬੜੀਆਂ ਗੱਲਾਂ ਕਰਨੀਆਂ ਚਾਹੀਦੀਆਂ। ਕੁੜੀ बार-बार ਇਹ ਕਹਿੰਦੀ ਹੈ, अच्छा मुझे तो इस बात का पता नहीं था, मुझे तो इन चीज़ों का पता नहीं था। वो सैक्चुअल ओरिएंटेशन ਤੇ ਗੱਲ ਨਹੀਂ ਕਰ ਸਕਦੀ, ਉਹ ਐਕਸਪ੍ਰੈਸਿਵ ਨਹੀਂ ਰਹਿੰਦੀ। ਮਤਲਬ ਮਰਦ ਉਹ ਸੋਚਦੀ ਹੈ ਕਿ ਮਰਦ ਹੀ ਪਹਿਲ ਕਰੇ, ਜੇ ਮਰਦ ਜਿਹੜਾ ਮੈਨੂੰ ਪਸੰਦ ਕਰ ਰਿਹਾ ਹੈ ਉਹੀ ਐਕਸਪ੍ਰੈਸ ਕਰੇ ਆਪਣਾ ਪਿਆਰ, ਤੇ ਕੁੜੀ ਨੂੰ ਵੀ ਜਿਹੜਾ ਉਹ ਵੀ ਪਹਿਲ ਕਰ ਸਕਦੀ ਹੈ ਜੇ ਉਹਨੂੰ ਪਸੰਦ ਆਏ, ਕਿਉਂਕਿ ਇਹ ਹਾਰਮੋਨਸ ਹੈ, ਆਕਸੀਟੋਸਨ ਇੱਕ ਔਰਤ ਵਿੱਚ ਵੀ ਨੇ। ਔਰਤ ਨੂੰ ਵੀ ਆਪਣੀ ਜਿਹੜੀ ਆਪੋਜ਼ਿਟ ਸੈਕਸ ਹੈ ਉਹਨੂੰ ਵੇਖ ਕੇ ਫੀਲਿੰਗਸ ਆਉਂਦੀਆਂ ਹੈ, ਤੇ ਪਹਿਲ ਉਹ ਵੀ ਆਪਣੀ ਕਰ ਸਕਦੀ ਹੈ। ਇੰਨੀ ਮਤਲਬ ਆਪਣੀ ਇਹੋ ਜਿਹੀ ਫੀਲਿੰਗਸ ਵਿੱਚੋਂ ਆਜ਼ਾਦ ਰਹਿ ਸਕਦੀ ਹੈ। ਤੇ ਮੈਂ ਸਮਝਦੀ ਹਾਂ ਕਿ ਹਰ ਦੂਸਰੀ ਕੁੜੀ ਜਿਹੜੀ ਹੈ ਸਾਡੇ ਮੁਆਸ਼ਰੇ ਵਿੱਚ ਜੌਬ ਕਰ ਰਹੀ ਹੈ, ਪਰ ਉਹ ਜੌਬ ਕਰਕੇ ਜਦੋਂ ਘਰ ਆਉਂਦੀ ਹੈ ਉਹ ਇਹੀ ਉਹ ਗੱਲ ਕਰਦੀ ਹੁੰਦੀ है, बस मेरे हस्बैंड का बिजनेस ज़रा ज़्यादा हो जाए तो मैं तो ये काम छोड़ दूंगी, जॉब शॉप मैं तो छोड़ दूंगी। मतलब वो ऐ नहीं सोच रही कि मैं सोशली एक्टिव रहांगी, मेरी ज़िंदगी बैलेंस विच रहेगी, मैं अपनी समाजी ज़िंदगी विच भी फाल रहांगी ते मैं बैलेंस आउट नहीं होवांगी। वो ऐ चीज़ सोचती नहीं है। ਤੇ ਫੈਮਿਨਿਜ਼ਮ ਮੇਰੇ ਵਾਸਤੇ ਜਿਹੜਾ ਹੈ ਉਹਦਾ ਮਤਲਬ ਇਹੀ ਹੈ ਕਿ ਮਰਦ ਜੇ ਜੈਸਾ ਕਿ ਮੈਂ ਪਹਿਲੇ ਕਿਹਾ ਆਪਣੀ ਮਨ ਮੋਜ ਹਸਤੀ ਨੂੰ ਮਹਿਸੂਸ ਕਰਦਾ ਹੈ, ਉਹਦੇ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ, ਉਹ ਸਮਝਦਾ ਹੈ ਕਿ ਇਹ ਸਾਰੀਆਂ ਲੱਜ਼ਤਾਂ ਖੁਸ਼ੀਆਂ ਕਾਇਨਾਤ ਦੀਆਂ ਇਹ ਮੇਰੇ ਵਾਸਤੇ ਬਣੀਆਂ ਹੈ, ਤੇ ਔਰਤ ਵੀ ਸਮਝੇ ਕਿ ਮੇਰੇ ਵਾਸਤੇ ਵੀ ਬਣੀਆਂ, ਉਹਨੂੰ ਵੀ ਵੈਲੀਡੇਸ਼ਨ ਦੀ ਜ਼ਰੂਰਤ ਹੈ। ਮਰਦ ਜੇ ਵੇਖਦਾ ਹੈ, ਅੱਜ ਦੇ ਬਾਪ ਵੀ मैं देखा है, अज दे बाप उन्होंने जो बेटी अच्छी डिबेटर है, अच्छी पेंटर है, जो भी ओदी क्रिएशन आ रही है साइंटिफिक थ्योरीज दे विच नए नए सॉफ्टवेयर लियान दे विच, ਉਹਨੂੰ ਵੀ ਆਪਣੀ ਬੇਟੀ ਨੂੰ ਕਨਫਾਈਨ ਕਰਦੇ ਨੇ ਕਿ ਤੂੰ ਇਹ ਜਿਹੜੀ ਵੈਲੀਡੇਸ਼ਨ ਹੈ ਨਾ ਐਸੀ ਫੈਮਿਲੀ ਮੈਂਬਰਸ ਦੀ ਹੱਦ ਤੱਕ ਹੀ ਇਕੱਠੀ ਕਰਨੀ ਹੈ। ਉਹਨੂੰ ਫੇਸਬੁੱਕ ਅਕਾਊਂਟ ਨਹੀਂ ਬਣਾਉਣ ਦਿੰਦੇ ਜਿਹਦੇ ਵਿੱਚ ਉਹ ਆਪਣਾ ਚਿਹਰਾ ਅਯਾਂ ਕਰੇ ਤੇ ਦਿਖਾਏ कि ये देखो लोगो ये मेरी क्रिएशन है ते मैनू वैलीडेट करो। मतलब अपने वो बेटे नू जड़ा है वो फॉर्म जड़ा यूज़ करन दिंदे ने सोशल मीडिया, पर कुड़ी नू जड़ा अपनी बेटी नू यूज़ नहीं करन दिंदे। वो उन्हां नू यही डर रहिंदा है कि वो कोई जड़ा अफेयर ना चला ले किसी दे नाल, ते ਇਹ ਅਫੇਅਰ ਚਲਾਣਾ ਇਹੀ ਇਹਦਾ ਜਿਹੜਾ ਇੱਕ ਡਰ ਹੁੰਦਾ ਹੈ, ਉਹਦੀ ਵਜ੍ਹਾ ਤੋਂ ਅਸੀਂ ਜਿਹੜਾ ਲੜਕੀ ਨੂੰ ਅੱਗੇ ਜਾਣ ਤੋਂ ਕਿੰਨਾ ਜਿਹੜਾ ਅਸੀਂ ਉਹਨੂੰ ਉਹਦੇ ਰੁਕਾਵਟਾਂ ਖੜੀਆਂ ਕਰ ਦਿੰਦੇ ਹਾਂ। ਤੇ ਇਹ ਪਰਦਾ, ਇਹ ਅਯਾਂ ਹੋਣਾ, ਇਹ ਚਿਹਰਾ ਜਿਹੜਾ ਹੈ ਇਹਨੂੰ ਅਯਾਂ ਕਰਨਾ ਹੈ ਔਰਤ ਦਾ ਹੱਕ ਹੈ। ਉਹਦੀ ਕ੍ਰੀਏਸ਼ਨ ਦੇ ਨਾਲ ਉਹਨੂੰ ਆਇਡੈਂਟੀਟੀ ਵੀ ਚਾਹੀਦੀ ਹੈ। ਜੂਲੀਅਨ ਜੈਨੀਜ਼ ਨੇ ਕਿਹਾ ਕਿ ਹਰ ਇਨਸਾਨ ਦੇ ਵਿੱਚ ਐਨਾਲੋਗਾਈ ਹੈ ਤੇ ਮੈਟਾਫਰ ਮੀ ਹੈ। ਐਨਾਲੋਗਾਈ ਦੇ ਵਿੱਚ ਉਹ ਖੁਦ ਚੀਜ਼ਾਂ ਨੂੰ ਮਹਿਸੂਸ ਕਰਦਾ ਹੈ, ਸੋਚਦਾ ਹੈ ਮੈਂ ਕੀ ਕਰਨਾ ਹੈ, ਬਟ ਮੈਟਾਫਰ ਮੀ ਦੇ ਵਿੱਚ ਉਹ ਸੋਚਦਾ ਹੈ ਕਿ ਜੋ ਮੈਂ ਕਰ ਰਿਹਾ ਦੂਸਰੇ ਮੇਰੇ ਇਸ ਅਮਲ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ, ਉਹਦੇ ਵਿੱਚ ਉਹ ਵੈਲੀਡੇਸ਼ਨ ਚਾਹੁੰਦਾ ਹੈ। ਤੇ ਇਹ ਔਰਤ ਦੇ ਵਿੱਚ ਵੀ ਹੈ। ਔਰਤ ਵਾਸਤੇ ਵੈਲੀਡੇਸ਼ਨ ਜਿਹੜਾ ਹੈ ਉਹ ਇੰਨੀ ਥੋੜੀ ਰੱਖ ਦਿੱਤੀ ਜਾਂਦੀ ਹੈ ਕਿ ਬਸ ਸਕੂਲ ਕਾਲਜ ਵਿੱਚ ਜਿਹੜਾ ਤੂੰ ਥੋੜੀ ਤਾਰੀਫ ਲੈ, ਫੇਸਬੁੱਕ ਸੋਸ਼ਲ ਮੀਡੀਆ ਤੇ ਤੂੰ ਇੰਨਾ ਨਹੀਂ ਹੋਣਾ, ਕਿਉਂਕਿ ਘੁੱਟ ਸ਼ਰਮ ਤੇ ਜਿੰਨੀ ਤੂੰ ਕਮ ਸੋਸ਼ਲ ਹੈ ਓਨੀ ਤੂੰ ਪਾ ਕੇ ਓਨੀ ਤੂੰ ਕਾਮਯਾਬ ਹੈ। ਇਹ ਚੀਜ਼ ਗਲਤ ਹੈ। ਜਿੰਨੀ ਕੁੜੀ ਵੀ ਸੋਸ਼ਲ ਓਨੀ ਕਾਬਿਲ। ਜਿਵੇਂ ਮਰਦ ਕਹਿੰਦਾ ਕਿ ਮੈਂ ਵੀ ਸੋਸ਼ਲ ਹਾਂ, ਮਤਲਬ ਕੁੜੀ ਦੇ ਬਾਰੇ 4-5 ਬੰਦੇ ਹਾਂ ਇਹਨੂੰ ਮੈਂ ਜਾਣਦਾ, ਇਹਨੂੰ ਮੈਂ ਜਾਣਦਾ, ਇਹਨੂੰ ਮੈਂ ਜਾਣਦਾ, ਉਹ ਕੁੜੀ ਉੱਥੇ ਨਾ ਸਹਿਮ ਜਾਂਦੀ ਹੈ ਕਿ ਉਹ ਇਹਨਾਂ ਤੇ ਸਾਰਿਆਂ ਨੇ ਕਹਿ ਦਿੱਤਾ ਮੈਂ ਵੀ ਇਹਨੂੰ ਜਾਣਦਾ, ਮੈਂ ਵੀ ਇਹਨੂੰ ਜਾਣਦਾ। ਉਹ ਸਮਝਦੀ ਹੈ ਕਿ ਜ਼ਿਆਦਾ ਲੋਕ ਜੇ ਮੈਨੂੰ ਜਾਣਨਗੇ ਤੇ ਇਹ ਨਾਪਾਕੀ ਮੇਰੇ ਉੱਤੇ ਡਿਕਲੇਅਰ ਹੋ ਜਾਏਗੀ, ਤੇ ਜਿਹੜੀ ਮੈਨੂੰ ਪਿੰਜਰਾ ਦਿੱਤਾ ਗਿਆ ਸੀ ਕਾਮਯਾਬੀ ਦਾ
ਉਹਦੇ ਵਿੱਚ ਮੈਂ ਜਿਹੜਾ ਆਊਟ ਹੋ ਜਾਂਗੀ। ਤੇ ਇਹ ਚੀਜ਼ਾਂ ਜਿਹੜੀਆਂ ਹੋਣਾ ਕੁੜੀ ਨੂੰ ਸਮਝਣਾ ਚਾਹੀਦਾ ਹੈ। ਤੇ ਮੇਰੀ ਇੱਕ ਨਜ਼ਮ ਹੈ, ਉਹਦੇ ਵਿੱਚ ਮੈਂ ਦੱਸ ਰਹੀ ਹਾਂ ਆਪਣੀ ਔਰਤ ਨੂੰ, ਆਪਣੀ ਤਹਿਜ਼ੀਬ ਦੀ, ਆਪਣੇ ਮੁਆਸ਼ਰੇ ਦੀ, ਕੁੜੀ ਨੂੰ, ਭੈਣ ਨੂੰ, ਕਿ ਤੈਨੂੰ ਕਿਸ ਤਰ੍ਹਾਂ ਜ਼ਿੰਦਗੀ ਆਪਣੀ ਗੁਜ਼ਾਰਨੀ ਚਾਹੀਦੀ ਹੈ। ਮੈਂ ਸਬਤ ਸਿੰਧੂ ਦੀ ਬੇਟੀ ਹਾਂ, ਮੈਂ ਮੋਇਜੋ ਦਾੜੋ ਜੰਮੀ ਜਾਈ, ਸ਼ਹਿਰ ਹੜੱਪੇ ਮੇਰੀ ਮਾਂ ਦੇ ਮਾਪੇ, ਮੈਂ ਕਾਮੀ, ਮੈਂ ਅੱਲੜ ਨਾਚੀ, ਮੈਂ ਧਰਤੀ ਦੀ ਪ੍ਰੀਤ ਹਾਂ, ਮੈਂ ਸੰਗੀਤ ਹਾਂ, ਡਾਂਸਿੰਗ ਗਰਲ ਦੇ ਹੱਥ 'ਚ ਖਣਕ ਦੀ ਚੂੜੀ ਹਾਂ, ਮੈਂ ਆਪਣੀ ਮੌਜ 'ਚ ਆਪਣੀ ਹਸਤੀ ਆਪ ਹੰਡਾਵਾਂ, ਆਪਣੇ ਮਨ ਦੀ ਮਰਜ਼ੀ ਹਾਂ, ਮੈਂ ਮਰਦਾਂ ਦੇ ਸਾਵੇਂ ਨਹੀਂ, ਮੈਂ ਨਾਲ ਖਲੋਤੀ, ਮੁੱਢ ਕਦੀ ਇਮਤਿਹਾਨੀ, ਮੈਂ ਕੁਦਰਤ ਦੇ ਅਮਲਾਂ ਵਿੱਚੋਂ ਆਪਣੀ ਜ਼ਾਤ ਪਛਾਣੀ, ਮੈਂ ਵੇਦਾਂ ਦੇ ਵੇਲੇ ਜੰਮੀ ਮੈਤਰੀ ਹਾਂ, ਮੈਂ ਵੇਦਾਂ ਦੇ ਵੇਲੇ ਜੰਮੀ ਮੈਤਰੀ ਹਾਂ। ਉਸ ਵੇਲੇ ਨੇ ਮੇਰੀ ਸਮਝ ਤੇ ਆਪਣੇ ਸੱਚ ਦੀਆਂ ਮੋਹਰਾਂ ਲਾਈਆਂ, ਮੈਂ ਗਾਰਗੀ, ਮੈਂ ਸੁਰਤਾਂ ਦੀ ਵਾਰਸ ਹੋਈ, ਜਨਕਾ ਰਾਜ ਦੇ ਇਲਮੀ ਮੇਲੇ, ਯਾਜਨ ਮਲੱਕੇ ਵਰਗੇ ਆਲਮ ਮੇਰੀ ਸੋਚ ਨੇ ਪੜ੍ਹਨੇ ਪਾਏ, ਮੈਂ ਨਿਊਟਨ ਤੇ ਆਇਨਸਟਾਈਨ ਤੋਂ ਵੀ ਸਦੀਆਂ ਪਹਿਲਾਂ ਖਲਾ ਮਾਦੇ ਦੇ ਭੇਦ ਬਤਾਏ, ਖਬਰੇ ਕਾਨੂੰ ਇਲਮਾਂ ਦੀ ਤਾਰੀਖ 'ਚ ਫਿਰ ਵੀ ਮੇਰਾ ਨਾਮ ਨਾ ਆਏ। ਤੁਸੀਂ ਯੂਨਾਨੀ ਫੀਸਾਗੋਰਸ ਦੇ ਚਰਚੇ ਕਰਕੇ ਸਿਰ ਖਾਦਾਏ, ਮੇਰੀ ਗੱਲ ਵੀ ਕਰ ਲੋ। ਲੀਲਾਵਤੀ ਹਾਂ ਮੈਂ, ਮਹਾਨ ਰਿਆਜ਼ੀਦਾਨ ਭਾਸਕਰ ਆਚਾਰੀਆ ਦੀ ਬੇਟੀ ਹਾਂ ਮੈਂ, ਹਿਸਾਬ ਕਿਤਾਬ ਦੇ ਕਿੰਨੇ ਕੁਲੀਏ ਕਿੰਨੇ ਨੁਕਤੇ ਮੈਂ ਹੱਲ ਕੀਤੇ, ਐਦੀ ਜਗ ਨੂੰ ਖਬਰ ਨਾ ਕੋਈ। ਮੈਂ ਮੋਰੀਆ ਅਹਿਦ ਦੀ ਕਲਾਵਤੀ ਹਾਂ, ਮੇਰਾ ਨਾਮ ਹੈ ਨਿਤਿਆ ਸੁਮੰਗਲੀ, ਇੱਕ ਦੋ ਨਹੀਂ ਮੈਂ 64 ਕਲਾਵਾਂ ਜਾਣਦੀ, ਮੈਂ ਹਰ ਰੰਗ ਦੇ ਵਿੱਚ ਆਪਣੇ ਆਪ ਨੂੰ ਮਾਣਦੀ, ਇੱਕ ਹੱਥ 'ਚ ਤਲਵਾਰ ਤੇ ਮੁਖ ਤੇ ਸ਼ਾਇਰੀ, ਦੂਜੇ ਹੱਥ 'ਚ ਕਿਤਾਬ ਏ ਜਗ ਦੇ ਇਲਮ ਦੀ, ਮੇਰੀਆਂ ਉਂਗਲਾਂ ਮੰਜਲੀ ਉੱਤੇ ਨਾਚ ਨਚਾਵਨ ਵਕਤ ਨੂੰ, ਮੈਂ ਤਬਲੇ ਦੀ ਤਿਰਕੜ ਤਾਲ ਤੇ ਕਥਕ ਖੇਡਾਂ ਖੇਡਦੀ, ਹੋਂਟਾਂ ਉੱਤੇ ਸਾਰੇ ਗਾਮਾ ਪਾ ਦੀ ਤਸਬੀਹ ਫੇਰਦੀ, ਮੈਂ ਆ ਜਿਨੇ ਬਾਬੁਲ ਦੇ ਹਮੂਰਾਬੀ ਦੀ ਔਰਤਾਂ ਬਾਰੇ ਭੈੜੀ ਸੋਚ ਨੂੰ ਰੱਦਿਆ, ਮੈਂ ਮਨੂ ਸਮਰੀਥੀਆਂ ਅੱਗੇ ਸੀਨਾ ਤਾਨ ਖਲੋਤੀ, ਆਪਣੇ ਹੱਕ ਲਈ ਹਰ ਰੰਗ ਲਈ ਮੈਂ ਬਾਗੀ ਬਣ ਕੇ ਨਿਕਲੀ, ਮੈਂ ਪ੍ਰਭਾ ਰੁਦਰਾ ਦਿੱਦਾ, ਮੈਂ ਰਜ਼ੀਆ ਸੁਲਤਾਨਾ, ਮੈਂ ਸਦੀਆਂ ਤੇ ਰਾਜ ਕਮਾਇਆ ਅੱਜ ਭੁੱਲਿਆ ਅਫਸਾਨਾ, ਮੈਂ ਕੀ ਸਾਂ ਹੁਣ ਮੈਂ ਕੀ ਹਾਂ, ਮੈਂ ਮੋਈ ਨਹੀਂ ਜੋਇੰਦਾ ਜੀ ਹਾਂ, ਮੈਂ ਤਾਂ ਆਪਣੇ ਹੱਕ ਲਈ ਸੱਚ ਲਈ ਇਸ਼ਕ ਸਮੁੰਦਰ ਤਰਨਾ, ਸ਼ਰਮਾ ਦੇ ਸਭ ਘੁੰਗਟ ਲਾ ਕੇ ਬੁੱਲੇ ਸ਼ਾਹ ਦੇ ਵਿਹੜੇ ਵਿੱਚ ਮੈਂ ਥਈਆ ਥਈਆ ਕਰਨਾ, ਕੁੱਟ ਕੁੱਟ ਕੇ ਨਹੀਂ ਮਰਨਾ, ਕਿਉਂਕਿ ਮੈਂ ਤਾਂ ਸਬਤ ਸਿੰਧੂ ਦੀ ਬੇਟੀ ਹਾਂ। ਬਹੁਤ ਸ਼ੁਕਰੀਆ। ਤੇ ਬਸ ਮੈਂ ਇਹੀ ਕੁੱਟ ਦੀ ਗੱਲ ਕੀਤੀ ਕਿ ਇਸ ਕੁੱਟ ਤੋਂ ਸਾਡੀ ਔਰਤ ਨੂੰ ਨਿਕਲਣਾ ਹੈ ਤੇ ਉਹਨੂੰ ਵੀ ਮੌਜ 'ਚ ਰਹਿਣਾ ਹੈ, ਰਕਸ ਵਿੱਚ ਵੀ ਰਹਿਣਾ ਹੈ, ਸ਼ਰੀਅਤ ਵਿੱਚ ਵੀ ਰਹਿਣਾ ਹੈ, ਲੋਗੋ ਫਾਈਲ ਵੀ ਬਣਨਾ ਹੈ, ਉਹਨੂੰ ਸ਼ਊਰ ਵੀ ਹਾਸਲ ਕਰਨਾ, ਉਹਨੂੰ ਆਪਣੀ ਸੈਲਫ ਐਕਚੁਅਲਾਈਜੇਸ਼ਨ ਤੇ ਵੀ ਕੰਮ ਕਰਨਾ ਹੈ, ਸੈਲਫ ਇਸਟੀਮ ਤੇ ਵੀ ਕੰਮ ਕਰਨਾ ਹੈ। ਅਮੂਮਨ ਹੁੰਦਾ ਸਾਡੀ ਜਿਹੜੀਆਂ ਫੈਮਿਨਿਸਟ ਨੇ ਉਹ ਇੱਕੋ ਹੀ ਯਕਸਾਨੀਅਤ ਵਿੱਚ ਰਹਿੰਦੀਆਂ, ਜਾਂ ਤੇ ਉਹ ਬਹੁਤ ਹੀ ਰਿਬੀਲੀਅਸ ਹੋ ਕੇ ਵਿਖਾਉਂਦੀਆਂ ਨੇ, ਸਿਰਫ 4-5 ਪੁਆਇੰਟਸ ਤੇ ਗੱਲ ਕਰਨੀ ਤੇ ਮਤਲਬ ਲੋਗੋ ਫਾਈਲ ਹੀ ਰਹਿਣਾ। ਜੇ ਕੋਈ ਸਾਇੰਟਿਸਟ ਹੈ ਉਹ ਸਾਇੰਟਿਸਟ ਹੀ ਰਹੇਗੀ। ਮੈਂ ਸਮਝਣੀ ਹੈ ਕਿ ਇਨਸਾਨ ਨੂੰ ਬੈਲੈਂਸ ਵਿੱਚ ਰਹਿਣ ਵਾਸਤੇ ਰਕਸ ਵਿੱਚ ਵੀ ਰਹਿਣਾ ਹੈ, ਉਹਨੂੰ ਗੀਤ ਵਿੱਚ ਵੀ ਰਹਿਣਾ ਹੈ, ਉਹਨੂੰ ਹਿਸਾਬ ਕਿਤਾਬ ਅਕਲ ਦੀਵਾਨਗੀ ਹਰ ਚੀਜ਼ ਵਿੱਚ ਉਹਨੂੰ ਤਵਾਜ਼ਨ ਫੜਨਾ ਹੈ। ਤੇ ਮੈਂ ਤਾਂ ਆਪਣੇ ਸੋਸ਼ਲ ਮੀਡੀਆ ਤੇ ਵੀ ਵਿਖਾਉਂਦੀ ਹਾਂ, ਮੈਂ ਰਕਸ ਵਿੱਚ ਵੀ ਰਹਿੰਦੀ ਹਾਂ, ਸ਼ਰੀਅਤ ਵਿੱਚ ਵੀ ਰਹਿੰਦੀ ਹਾਂ, ਗੀਤ ਵਿੱਚ ਵੀ ਰਹਿੰਦੀ ਹਾਂ, ਮੈਂ ਅਕਲ ਦੀਆਂ ਗੱਲਾਂ ਵੀ ਕਰਨੀ ਆ, ਮੈਂ ਆਪਣੇ ਸ਼ੌਕ ਤੇ ਵੀ ਕੰਮ ਕਰਨੀ ਆ। ਤੇ ਮੈਂ ਕਹਿੰਦੀ ਆ ਕਿ ਸਾਡੀ ਜਿਹੜੀ ਔਰਤ ਹੈ ਇਹਨੂੰ ਤਵਾਜ਼ੁਨ ਵਿੱਚ ਰਹਿਣ ਵਾਸਤੇ ਤੇ ਆਪਣੀ ਹੋਂਦ ਤੇ ਕੰਮ ਕਰਨ ਵਾਸਤੇ ਇਹਨੂੰ ਇਹਨਾਂ ਸਾਰੀਆਂ ਜਿਹੜੇ ਫੀਚਰਸ ਨੇ ਉਹ ਆਪਣੇ ਵਜੂਦ ਵਿੱਚ ਲਿਆਉਣੇ ਚਾਹੀਦੇ। ਬਹੁਤ ਸ਼ੁਕਰੀਆ।